ਪੰਜਾਬੀ ਤਬਸਰੇ ਦੇ ਵਿੱਚ। ਤੇ ਬੜੀ ਅਫਸੋਸਨਾਕ ਗੱਲ, ਸ਼ਰਮਨਾਕ ਗੱਲ ਹੈ। ਦਿਲ ਤਾਂ ਨਹੀਂ ਸੀ ਇਹਦੇ 'ਤੇ ਗੱਲ ਕਰਨ 'ਤੇ, ਲੇਕਿਨ ਮਜਬੂਰੀ ਹੁਣ ਕੀ ਕਰੀਏ, ਕਰਨੀ ਪੈਂਦੀ ਹੈ। ਤੁਸੀਂ ਵੀ ਸਾਰਿਆਂ ਨੇ ਸੁਣਿਆ ਹੀ ਹੋਏਗਾ ਜੋ ਹੋ ਰਿਹਾ ਪਾਕਿਸਤਾਨ ਦੇ ਵਿੱਚ, ਜੋ ਇਹ ਡਾਰ ਫੈਮਿਲੀ ਚੰਨ ਚਾੜ ਰਹੀ ਹੈ, ਸਪੋਰਟ ਕਿਹਦੀ ਹੈ ਔਰ ਇਹ ਕਿਉਂ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਇਹਦੇ 'ਤੇ ਅਸੀਂ ਕੋਈ ਥੋੜ੍ਹੀ ਜਿਹੀ ਆਪਣੀ ਰੋਸ਼ਨੀ ਪਾਵਾਂਗੇ। ਉਹਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਨਸੀਮ ਭਾਈ ਜੀ। ਅਸਲਾਮ ਵਾਲੇਕੁਮ ਨਸੀਮ ਜੀ। ਭਾਈ। ਵਾਸਲਾਮ ਰਹਿਮਤੁllahi ਸਰ ਵਬਰਕਾਤੁਹ। ਇਹ ਕੀ ਮਾਜਰਾ ਤੇ ਕੀ ਹੋ ਰਿਹਾ, ਕੋਈ ਇਹਦੇ 'ਤੇ ਰੋਸ਼ਨੀ ਪਾਓ ਥੋੜ੍ਹੀ ਜਿਹੀ। ਜੀ ਫਖਰ ਭਾਈ, ਇਹ ਜਿਹੜਾ ਸਿੱਧਾ ਨਜ਼ਰ ਆਇਆ, ਜਿਹੜਾ ਲੜਕੀਆਂ ਨੇ FIR ਕਟਾਈ ਸੀ ਬਈ ਉਹਨਾਂ ਨਾਲ ਅਗਵਾ ਕਰਕੇ ਜ਼ੁਲਮ ਜ਼ਿਆਦਤੀ ਕੀਤੀ ਗਈ ਹੈ, ਜੀ ਠੀਕ ਹੈ ਨਾ, ਜ਼ਿਆਦਾ ਡਿਟੇਲ 'ਚ ਮੈਂ ਨਹੀਂ ਜਾਂਦਾ। ਅਤੇ ਬਾਅਦ 'ਚ ਇਹਨੂੰ ਰੁਖ ਦਿੱਤਾ ਕਿ ਜੀ ਇਹਦੀ ਕੋਈ ਕਾਰੋਬਾਰੀ ਡੀਲ ਸੀ। ਚਲੋ ਤੁਹਾਡੀ ਕਾਰੋਬਾਰੀ ਡੀਲ ਫਸਟ ਆਫ ਆਲ ਹੈ ਜਾਂ ਨਹੀਂ, ਇਹ ਤਾਂ ਬਾਅਦ 'ਚ ਹੋਏਗਾ ਨਾ। ਤੁਹਾਨੂੰ ਕੋਈ ਰਾਈਟ ਨਹੀਂ ਦਿੰਦਾ ਕਿ ਕਿਸੇ ਨਾਲ ਅਗਵਾ ਕਰਕੇ ਉਹਨਾਂ ਨਾਲ ਜ਼ੁਲਮ ਜ਼ਿਆਦਤੀ ਕਰੋ, ਉਹ ਵੀ ਬਾਹਰ ਮੁਲਕ ਦੀ ਮਹਿਮਾਨ ਨੂੰ ਬੁਲਾ ਕੇ ਆਪਣੇ ਘਰ। ਖੁਦ ਹੀ ਪਹਿਲੋਂ ਵੀਜ਼ੇ ਲਵਾਏ ਉਹਨਾਂ ਦੇ, ਬੁਲਾਏ ਨੇ, ਅਤੇ ਫਿਰ ਉਹਨਾਂ ਕੋਲ ਪੈਸੇ ਲੈਣ ਵਾਸਤੇ $15 ਲੱਖ ਦੀ ਗਾਲਬਨ ਕੋਈ ਗੱਲ ਸੀ। ਸਰ ਇੱਥੇ ਇੱਕ ਮਿੰਟ ਤੁਹਾਨੂੰ ਰੋਕਾਂ। ਜੀ ਸਰ। ਇਹ ਮੇਰਾ ਖਿਆਲ ਹੈ ਜਿਹੜਾ ਉਹ ਇਸਾਕਡਾਰ ਕਹਿੰਦਾ ਸੀ ਨਾ ਕਿ ਬਾਹਰੋਂ ਇਨਵੈਸਟਮੈਂਟ ਲਿਆਓ, ਲੱਗਦਾ ਹੈ ਇਹ ਉਹ ਬੰਦਿਆਂ ਨੇ ਤੇ ਖੜੇ ਨਹੀਂ, ਤੇ ਇਹਨਾਂ ਹੁਣੇ ਨਵਾਂ ਤਰੀਕਾ ਲੱਭ ਲਿਆ ਕਿ ਉੱਥੋਂ ਬੰਦੇ ਲਿਆਓ, ਉਹਨਾਂ ਨੂੰ ਅਗਵਾ ਕਰੋ ਔਰ ਉਹਨਾਂ ਕੋਲ ਜਿਹੜਾ ਤਵਾਨ ਲਓ, ਮਤਲਬ ਤਾਂ ਹੀ ਡਾਲਰ ਇਕੱਠੇ ਹੋ ਜਾਣ। ਮਨ ਤੇ ਇਹ ਲੱਗਦਾ ਨਹੀਂ ਹੈ ਉਹ, ਲੇਕਿਨ ਆਪਣੇ ਸੇ ਕਰਿਆ ਨਾ, ਮੁਲਕ ਦੇ ਥੋੜ੍ਹੇ ਕੀਤੇ ਨੇ। ਮੁਲਕ ਸੇ ਤਾਂ ਬਦਨਾਮੀ ਹੋਈ ਹੈ, ਇਹ ਕੋਈ ਛੋਟੀ ਗੱਲ ਤਾਂ ਨਹੀਂ ਹੈ ਨਾ ਕਿ ਤੁਸੀਂ। ਛੋਟੀ ਜਿਹੀ ਗੱਲ ਹੈ, ਮੁਲਕ ਦੀ ਹੋਈ, ਕਿਹੜਾ ਡਾਰਾ ਦੀ। ਦੋ ਇੰਟਰਨੈਸ਼ਨਲ ਮੁਲਕ ਦੀਆਂ ਔਰਤਾਂ ਪਹਿਲਾਂ ਉਹਨਾਂ ਦੇ ਵੀਜ਼ੇ ਲਵਾਏ ਨੇ, ਫਿਰ ਉਹ ਮੁਲਕ 'ਚ ਆਈਆਂ ਨੇ ਅਤੇ ਉਹਨਾਂ ਨੂੰ ਅਗਵਾ ਕਰ ਦਿੱਤਾ ਗਿਆ। ਫਿਰ ਉਹਨਾਂ ਨਾਲ ਜੋ ਵੀ ਜ਼ੁਲਮ ਜ਼ਿਆਦਤੀ ਹੋਈ ਹੈ, ਉਹਨਾਂ ਨੇ ਬੜੀ ਤਫਸੀਲਾਂ ਨਾਲ ਆਪਣੀ FIR ਕਟਾਈ ਹੈ। ਓਕੇ। ਅਤੇ ਫਿਰ ਉਹ ਉਹਨਾਂ ਨੂੰ ਬਿਆਨ ਦਿਵਾ ਕੇ ਅਤੇ ਵਾਪਸ ਭੇਜ ਦਿੱਤਾ ਗਿਆ। ਲੇਕਿਨ ਉਸ 'ਚ ਵੀ ਇਨਵੈਸਟੀਗੇਸ਼ਨ ਵੀ ਜਿਹੜੀ ਹੈ ਨਾ, ਉਹ ਪੂਰੀ ਤਫਸੀਲ 'ਚ ਫੋਰੈਂਸਿਕ ਨਹੀਂ ਕੀਤੀ ਗਈ। ਔਰ ਉਲਟਾ ਮੈਂ ਜਿਹੜਾ ਸਭ ਤੋਂ ਜ਼ਿਆਦਾ ਦੁੱਖ ਹੋਇਆ, ਪੁਲਿਸ ਇੱਕ ਨਿਊਟਰਲ ਅਦਾਰਾ ਹੈ, ਹੋਣਾ ਚਾਹੀਦਾ, ਲੇਕਿਨ ਪਾਕਿਸਤਾਨ 'ਚ ਨਹੀਂ ਹੈ। ਉਹਨਾਂ ਦਾ ਹੱਕ ਬਣਦਾ ਸੀ ਕਿ ਫੁੱਲ ਆਪਣੀ ਇਨਵੈਸਟੀਗੇਸ਼ਨ ਕਰਕੇ, ਫਾਈਲਾਂ ਤਿਆਰ ਕਰਕੇ ਜੱਜ ਦੇ ਸਾਹਮਣੇ ਪੇਸ਼ ਕਰਨ, ਬਜਾਏ ਕਿ ਖੁਦ ਪ੍ਰੈਸ ਕਾਨਫਰੰਸਾਂ ਕਰਨ ਆ ਕੇ ਕਿ ਜੀ ਇਹਦਾ ਇਹ ਅਸਲ ਡੀਲ ਤਾਂ ਜੀ ਉਹ ਪੈਸਿਆਂ ਦੀ ਸੀ, ਬਿਜ਼ਨਸ ਸੀ, ਇਹ ਸੀ, ਉਹ ਸੀ। ਤੁਸੀਂ ਗੱਲ ਨੂੰ ਗੱਲ ਪਾਸੇ ਨਾ ਘੁਮਾਓ ਨਾ, ਹੈ ਸੀ ਜਾਂ ਨਹੀਂ ਸੀ, ਤੁਸੀਂ ਰਿਪੋਰਟ 'ਚ ਲਿਖ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿਓ। ਜੱਜ ਸਾਹਿਬ ਜਾਣਾ ਅਤੇ ਉਹ ਕੇਸ ਜਾਣੇ। ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੀਆਂ, ਅਤੇ ਮੀਡੀਆ 'ਚ ਵੀ ਕਈ, ਬਲਕਿ ਬਹੁਤ ਸਾਰੇ ਬੰਦੇ ਨੂੰ ਮੈਂ ਵੇਖਿਆ ਜਿਹੜਾ ਪੂਰੀ ਫੈਮਿਲੀ ਨੂੰ ਸਪੋਰਟ ਕਰ ਰਹੇ ਨੇ ਜਾਂ ਇਸਾਕਡਾਰ ਨੂੰ ਸਪੋਰਟ ਕਰ ਰਹੇ ਨੇ ਕਿ ਜੀ ਉਹਨਾਂ ਦਾ ਕੀ ਕਸੂਰ ਹੈ, ਇਹ ਹੈ ਉਹ ਹੈ। ਭਾਈ ਉਹ ਬੱਚਾ ਜਿਹੜਾ ਹੈ, ਉਹਦੀ ਕੀ ਏਜ, 21 ਸਾਲ ਹੈ, ਜਾਂ ਉਹਦੀ ਕੀ ਔਕਾਤ ਸੀ ਜੇ ਇਸਾਕਡਾਰ ਦਾ ਵੀ ਛਾਤ ਨਾ ਹੁੰਦਾ ਅਤੇ ਪੈਸਾ ਨਾ ਹੁੰਦਾ, ਠੀਕ ਹੈ ਨਾ। ਔਰ ਉਹਨੇ ਬਕਾਇਦਾ ਉਹਨਾਂ ਨੂੰ ਬਾਹਰ ਜਾ ਕੇ ਮਿਲਿਆ ਹੈ, ਕਿਸੇ ਤੀਸਰੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ, ਤਸੱਲੀ ਵੀ ਕਰਾਈ ਕਿ ਇਸ ਤਰ੍ਹਾਂ ਮੇਰੀ ਫੈਮਿਲੀ ਹੈ, ਸਾਰਾ ਕੁਛ ਉਹਨਾਂ ਨੇ ਫਿਰ ਚੈੱਕ ਕੀਤਾ ਹੈ ਔਨਲਾਈਨ 'ਤੇ ਕਿ ਵਾਕਈ ਹੈ ਇਸ ਫੈਮਿਲੀ ਨਾਲ ਬਿਲੋਂਗ ਕਰਦਾ ਕਿ ਨਹੀਂ। ਫਿਰ ਉਹ ਪਾਕਿਸਤਾਨ ਆਈਆਂ ਨੇ। ਆਉਂਦੇ ਨਾਲ ਹੀ ਤੁਸੀਂ ਉਹਨਾਂ ਨੂੰ ਅਗਵਾ ਕਰਕੇ ਅਤੇ ਲੁੱਟ ਮਾਰ ਕਰਕੇ ਅਤੇ ਜ਼ੁਲਮ ਜ਼ਿਆਦਤੀ ਹੈ। ਗਾਲਬਨ 3 ਬੰਦਿਆਂ ਦੇ ਵਿੱਚ ਸ਼ੋਰ ਹੋ ਗਿਆ ਕਿ ਇਹਨਾਂ ਨੇ ਵਾਕਈ ਜ਼ਿਆਦਤੀ ਕੀਤੀ ਹੈ, DNA ਮੈਚ ਹੋ ਗਿਆ। ਓਕੇ, ਠੀਕ ਹੈ ਨਾ। ਅਤੇ ਬਾਕੀ ਇਹ ਕੇਸ ਚੱਲ ਰਿਹਾ, ਲੇਕਿਨ ਉਹ ਵੇਖੋ ਹੁਣ ਇਹਦਾ ਕੀ ਬਣਨਾ ਹੈ। ਲੇਕਿਨ ਇਨਵੈਸਟੀਗੇਸ਼ਨ ਸਾਫ਼ ਔਰ ਸ਼ਫਾਫ ਹੁੰਦੀ, ਠੀਕ ਹੈ ਨਾ, ਔਰ ਪੂਰੇ ਫੋਰੈਂਸਿਕ ਦੇ ਨਾਲ ਪ੍ਰੋਪਰ ਹੁੰਦੀ, ਜਿਹੜਾ ਹੋਣਾ ਚਾਹੀਦਾ, ਜਿਹੜਾ ਤਰੀਕਾ ਪੂਰਾ। ਉਹ ਤਾਂ ਸਾਫ਼ ਸ਼ਫਾਫ ਤਾਂ ਹੁੰਦੀ ਨਾ ਜੇ ਕੋਈ ਗਰੀਬ ਹੁੰਦਾ ਤੇ। ਹੁਣ ਇਸਾਕਡਾਰ ਸਾਹਿਬ ਨੇ ਉਹ ਜਨਾਬ ਮੀਆਂ ਸਾਹਿਬ ਦੇ ਰਿਸ਼ਤੇਦਾਰ ਹੋਏ, ਅੱਗੋਂ ਮਰੀਮ ਨਵਾਜ਼ ਦੀ ਸਿਸਟਰ ਹੈ ਜਿਹੜੀ ਉਹਨਾਂ ਦੀ ਬਹੂ ਹੋਈ, ਅਤੇ ਉਹ ਕਿਸ ਤਰ੍ਹਾਂ ਹੋ ਸਕਦਾ ਕਿ ਮਰੀਮ ਨਵਾਜ਼ ਚੀਫ ਆਫ ਮਿਨਿਸਟਰ ਹੋਏ ਅਤੇ ਦੂਜਾ ਤੁਹਾਡਾ ਵਜ਼ੀਰ ਆਜ਼ਮ ਜਿਹੜਾ ਉਹ ਚਾਚੂ ਜਾਨ ਹੋਣ, ਅਤੇ ਇਹ ਕੰਮ ਕਿਸ ਤਰ੍ਹਾਂ ਹੋ ਸਕਦਾ। ਇਹ ਮੁਮਕਿਨ ਨਹੀਂ ਨਾ ਕਿ ਤੁਸੀਂ ਇਹ ਤਵੱਕੋ ਕਰੋ। ਅਦਰਵਾਈਜ਼ ਤਾਂ ਉਹਨਾਂ ਨੇ ਕਾਫੀ ਬੰਦੇ ਨੇ ਜਿਹੜੇ ਉਹਨਾਂ ਨੂੰ ਫੜ ਕੇ ਤੇ ਕਿਸੇ ਦੇ ਨੇਫੇ 'ਚ ਗੋਲੀ ਚੱਲ ਜਾਂਦੀ ਹੈ, ਮੈਂ ਨੈਕਸਟ ਆਉਣ ਲੱਗਾ ਸਾਂ, CCD ਕਰ ਦਿੰਦੀ ਹੈ। ਫਿਰ ਇਹਨਾਂ ਨੇ ਅਫਵਾਹਾਂ ਫੈਲਾਈਆਂ ਨੇ ਕਿ ਜੀ ਪੁਲਿਸ ਨੇ ਅਰੈਸਟ ਕਰ ਲਿਆ। ਪੁਲਿਸ ਨੇ ਤਾਂ ਅਰੈਸਟ ਹੀ ਨਹੀਂ ਕੀਤੇ, ਉਹ ਤਾਂ ਯਾਸਰ ਸ਼ਾਮੀ ਨੇ ਇਹਨਾਂ ਦਾ ਭਾਂਡਾ ਫੋੜ ਛੜਿਆ। ਬਿਲਕੁਲ ਉਹਨੇ ਵੀਡੀਓ ਸਾਹਮਣੇ ਲੈਂਦੀਆਂ ਕਿ ਜੀ ਐਕਸੀਡੈਂਟ ਹੋਇਆ, ਉੱਥੇ ਲੜਨ ਲੱਗੇ ਨੇ, ਅਤੇ ਕੁੜੀਆਂ ਜਿਹੜਾ ਉਹ ਬਾਹਰ ਨਿਕਲ ਆਈਆਂ ਨੇ, ਉਹਨਾਂ ਨੇ ਸ਼ੋਰ ਕੀਤਾ ਹੈਲਪ, ਅਤੇ ਉੱਥੋਂ ਬੰਦਿਆਂ ਨੇ ਫੋਨ ਕੀਤਾ ਅਤੇ ਪੁਲਿਸ ਆਈ ਹੈ। ਬਿਲਕੁਲ ਉਹ ਤਾਂ ਅਰੈਸਟ ਹੀ ਨਹੀਂ ਉੱਥੋਂ ਹੋਏ। ਜਿਹੜੀਆਂ ਗੋਲੀਆਂ ਪ੍ਰੈਸ ਕਾਨਫਰੰਸ ਕਰਕੇ ਸਾਡੇ ਉਹ ਜਿਹੜਾ IG ਸਾਹਿਬ ਦੇ ਰਹੇ ਨੇ ਕਿ ਅਸੀਂ ਐਂ ਨਹੀਂ ਕੀਤਾ ਅਤੇ ਅਸੀਂ ਐਂ, ਤਾਂ ਉਹਨਾਂ BBC ਨੂੰ ਵੀ ਸਾਰੀ ਸਟੋਰੀ ਦੱਸੀ ਅਤੇ ਅੱਗੇ ਪਿੱਛੇ ਉਹ ਸਾਰੀ ਡਰਾਮੇਬਾਜ਼ੀ ਹੈ ਨਾ। ਔਰ ਬੇਵਕੂਫ ਨੇ, ਹੋਰ ਬਦਨਾਮੀ ਔਰ ਜ਼ਿਆਦਤੀ ਕਾਰਨ ਅੱਜ ਕੱਲ੍ਹ ਦੇ ਦੌਰ 'ਚ ਨਾ ਝੂਠ ਛਪਦਾ ਜੇ ਅਤੇ ਨਾ ਹੀ ਕਹਾਣੀਆਂ ਬਣਾਉਣ ਆਉਂਦੀਆਂ ਨੇ। ਉਹ ਦੌਰ ਹੋਰ ਸੀ ਜਿਸ
ਦੌਰ 'ਚ ਕਿਸੇ ਨੂੰ ਪਤਾ ਨਹੀਂ। ਅੱਜ ਕੱਲ੍ਹ ਤਾਂ ਭਾਈ ਜੀ ਹਰ ਬੰਦਾ ਮੀਡੀਆ ਵਾਲਾ ਹੈ, ਹਰ ਫੋਨ ਵਾਲਾ ਬੰਦਾ ਜਿੱਥੇ ਮਰਜ਼ੀ ਜਾ ਕੇ ਬਣਾ ਜੀ ਲੇ ਆਸ਼ਾ ਮੈਚ ਜਾਂਦੀ ਹੈ। ਔਰ ਵਾਕਈ ਤੁਸੀਂ ਜੀ ਸਹੀ ਕਹਿ ਰਹੇ ਹੋ ਕਿ ਉੱਥੋਂ ਉਹਨਾਂ ਨੇ ਫੜਿਆ, ਫਿਰ ਦੂਸਰੀ ਪੁਲਿਸ ਬਾਅਦ 'ਚ ਆਈ ਜਿੱਥੇ ਇਹ ਜੀ ਕੇਸ ਦਰਜ ਹੋਇਆ ਸੀ, ਜੀ ਜਿਸੇ ਉਹ ਲੜਕੀ ਨੇ ਇੱਕ ਨੇ ਕਾਲ ਕੀਤੀ ਆਪਣੇ ਪਿਓ ਨੂੰ ਦੂਸਰੇ ਮੁਲਕ ਯੂਰਪ 'ਚ ਹਾਲੈਂਡ ਦੇ ਵਿੱਚ। ਉਹਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਅਗਵਾ ਹੋ ਗਏ, ਸਾਨੂੰ ਮਤਲਬ ਮਸਲਾ ਬਣ ਗਿਆ। ਉਹਨੇ ਫਿਰ ਉੱਥੋਂ ਇੰਟਰਨੈਸ਼ਨਲ ਨੰਬਰ ਮਿਲਾ ਕੇ 15 ਦੀ ਕਾਲ ਕੀਤੀ ਹੈ। ਅੰਬੈਸੀ ਤੇ ਪੁਲਿਸ ਇਨਵਾਲਵ ਹੋਈ, ਉਹਨਾਂ ਦੀ ਅੰਬੈਸੀ ਬੜੀ ਐਕਟਿਵ ਸੀ ਨਾਲ। ਸਰ ਅੰਬੈਸੀ ਤੇ ਕੀ ਇਹ ਫੜੀਆਂ ਕੋਈ ਨਹੀਂ ਸੀ ਜਾਣੀਆਂ। ਉਹ ਜਿਹੜੀ ਕੁੜੀ ਹੈ ਨਾ ਜੀ ਜੀ ਹਾਲੈਂਡ ਵਾਲੀ, ਜੀ ਜੀ, ਉਹਨੂੰ ਡੱਚ ਆਉਂਦੀ ਸੀ ਉਹ ਡੱਚ ਦੀ ਗੱਲ ਔਰ ਕਰਦੀ ਹੈ। ਉਹਨੇ ਕੋਈ ਕੋਡ ਵਰਡ ਰੱਖਿਆ ਸੀ ਕਿ ਜਦੋਂ ਮੈਂ ਇਹ ਲਫ਼ਜ਼ ਬੋਲਾਂਗੀ ਤਾਂ ਸਮਝੋ ਕਿ ਮੈਂ ਮੁਸੀਬਤ ਵਿੱਚ ਹਾਂ। ਓਕੇ। ਉਹਨੇ ਉਹ ਲਫ਼ਜ਼ ਬੋਲੇ ਨੇ ਤੇ ਉੱਥੋਂ ਦਾ ਮਾਂ-ਬਾਪ ਐਕਟਿਵ ਹੋਇਆ। ਉਹਨੇ ਇੰਗਲਿਸ਼ 'ਚ ਗੱਲ ਨਹੀਂ ਕੀਤੀ ਉੱਥੇ। ਤਾਂ ਹੀ ਵਿਚਾਰੇ ਜੀ ਇਹ ਜ਼ਾਲਮ ਫੜੇ ਗਏ ਨੇ, ਜੀ। ਵਰਨਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਹੈ। ਤੇ ਬਦਨਾਮੀ ਬੜੀ ਹੈ, ਪਾਕਿਸਤਾਨ ਦੀ ਬਦਨਾਮੀ ਹੈ। ਇੰਟਰਨੈਸ਼ਨਲ ਮੀਡੀਆ 'ਚ ਰੌਲਾ ਪੈ ਰਿਹਾ ਹੈ। ਤੁਹਾਡੇ ਬੂਹੇ ਤੇ ਤੁਹਾਡਾ ਦੁਸ਼ਮਣ ਬੈਠਿਆ ਜਿਹੜਾ ਤੁਹਾਨੂੰ ਹਰ ਜਗ੍ਹਾ ਤੇ ਸ਼ਿਕਸਤ ਦੇਣ ਵਾਸਤੇ ਰੈਡੀ ਹੈ। ਬਿਲਕੁਲ। ਔਰ ਇਹ ਖਾਸ ਕਰਕੇ ਇੰਟਰਨੈਸ਼ਨਲ ਲੈਵਲ ਤੇ ਉਹ ਜਿਹੜੀ ਲਾਬਿੰਗ ਕਰਦਾ ਹੈ। ਤੁਹਾਡੇ ਮੁਲਕ ਤੇ ਅੱਗੇ ਹੀ ਕੋਈ ਨਹੀਂ ਜਾਂਦਾ ਟੂਰਿਸਟ, ਸਹੀ ਗੱਲ ਹੈ, ਤੇ ਤੁਸੀਂ ਹੋਰ ਬੇੜਾ ਗਰਕ ਕਰ ਰਹੇ ਹੋ। ਇਸ 'ਚ ਕੋਈ ਸ਼ੱਕ ਨਹੀਂ ਹੈ। ਕੈਸਾ ਸ਼ਰਮ ਦਾ ਮੁਕਾਮ ਹੈ ਕਿ ਹੁਣ ਜੇ ਉਹ ਨਿਕਲ ਆਏ ਨੇ ਸ਼ਰੀਫ ਫੈਮਿਲੀ, ਪਿੱਛੇ ਦੀ ਸ਼ਰੀਫ ਫੈਮਿਲੀ ਹੈ ਨਾ, ਡਰ ਦੀ ਕੀ ਔਕਾਤ ਹੈ। ਜੀ। ਉਹਦਾ ਪਿਓ ਜਿਹੜਾ ਉਹ ਕੀ ਸੀ, ਡਰ ਤਾਂ ਨਥਿੰਗ ਹੈ। ਉਹ ਤੇ ਚੜ ਗਿਆ ਛੜਾ ਸ਼ਰੀਫ ਫੈਮਿਲੀ ਨਾਲ ਰਿਸ਼ਤੇਦਾਰੀ ਦੀ ਵਜ੍ਹਾ ਤੋਂ। ਉਹਦੀ ਕੀ ਔਕਾਤ ਹੈ ਕਿ ਹੋਰ ਕਰੇ। ਉਹਨੇ ਜਿਹੜਾ ਹੁਣ ਬਿਆਨ ਦਿੱਤਾ ਸਾਰੀ ਦੁਨੀਆ ਸੁਣ ਰਹੀ ਹੈ। ਇਹ ਗਲਤ ਬਿਆਨ ਦੇ ਰਹੇ ਹੋ ਵੀ ਉਹਨੇ, ਮੇਰੇ ਖਿਆਲ 'ਚ ਤੁਹਾਨੂੰ ਪਤਾ ਨਹੀਂ ਕੈਸਾ ਲੱਗਿਆ ਜਿਹੜਾ ਬਈ ਤੁਸੀਂ ਆਪਣੇ ਆਪ ਨੂੰ ਵੇਖੋ, ਆਪਣੇ ਗਲਤ ਕਰਤੂਤ ਸਿੱਧੇ ਕਰੋ, ਆਪਣੀ ਔਲਾਦ ਨੂੰ ਸਮਝਾਓ ਜਿਹੜੀ ਇਹ ਗਲਤ ਕੰਮ ਕਰ ਰਹੀ ਹੈ। ਉਹ ਟੋਪੀਆਂ ਪਾ ਕੇ ਹਾਜੀ ਬਣ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ। ਸ਼ਕਲ ਨਹੀਂ ਉਹਦੀ ਨਜ਼ਰ ਆ ਰਹੀ ਬੰਦਿਆਂ ਨੂੰ। ਤਾਂ ਆਪਸ ਦੀ ਗੱਲ ਹੈ, ਹਰ ਬੰਦੇ ਨੂੰ ਪਤਾ ਕੌਣ ਕੀ ਹੈ, ਜ਼ਿਆਦਾਤਰ ਨੂੰ। ਸਰ ਉਹ ਬੋਲਣਾ ਪੁਰਾਣੇ ਚਾਹੀਦਾ ਨਾ ਫਿਰ। ਜਿਹੜੇ ਬਾਬੇ ਸਨ ਉਹ ਮੇ ਬੀ ਸਟਿਲ ਉਸ ਪਾਸੇ ਹੋਣ। ਯੰਗ ਜਨਰੇਸ਼ਨ ਬੜੀ ਸਿਆਣੀ ਹੈ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ। ਜਿਹੜੇ ਅੱਜ ਕੱਲ੍ਹ ਨੇ ਕਿ ਕੌਣ ਕਿਤਨਾ ਪਾਣੀ 'ਚ, ਕੌਣ ਕੀ ਗੱਲ ਕਰ ਰਿਹਾ ਹੈ, ਕਿਸ ਤਰ੍ਹਾਂ ਦਾ ਬੰਦਾ ਹੈ, ਅਤੇ ਕੀ ਉਹਨਾਂ ਦਾ ਫੈਮਿਲੀ ਬੈਕਗਰਾਊਂਡ ਹੈ, ਅਤੇ ਕੀ ਉਹ ਹੁਣ ਬਣੇ ਪਏ ਨੇ। ਇਹ ਡਾਰ ਸਾਹਿਬ ਕਿਤਨਾ ਅਰਸਾ ਪਾਕਿਸਤਾਨ ਤੋਂ ਗਾਇਬ ਰਹੇ ਨੇ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ। ਜੀ ਇਹਨਾਂ ਦੇ ਘਰ ਵੀ ਪਤਾ ਨਹੀਂ ਨੀਲਾਮ ਹੁੰਦੇ ਹੁੰਦੇ ਬਚਦਾ ਰਿਹਾ, ਆਖਰ 'ਤੇ ਸਟੇ ਆ ਜਾਂਦਾ ਸੀ। ਫਿਰ ਇਹਨਾਂ ਨੇ ਸੈਨੇਟਰ ਸਨ, ਆਏ ਨਹੀਂ ਨੇ। ਬਾਅਦ 'ਚ ਜਿਸ ਇਹਨਾਂ ਦੀ ਹਕੂਮਤ ਆਈ 4 ਸਾਲ ਬਾਅਦ, ਇਹਨਾਂ ਨੇ ਜਨਾਬ ਆ ਕੇ ਹਲਫ ਵੀ ਲਿੱਤਾ, ਆਪਣੀ ਪੂਰੀ ਤਨਖਾਹ ਲਿੱਤੀ ਉਸ ਪੂਰੇ ਗੈਰ ਮੌਜੂਦਗੀ ਦੌਰਾਨ ਦੀ। ਜੀ ਅਤੇ ਫਿਰ ਬਹਾਲ ਹੋ ਕੇ ਪਾਕਿਸਤਾਨ ਦੇ ਨਿੱਕੇ ਵਜ਼ੀਰ ਆਜ਼ਮ ਬਣ ਗਏ ਨੇ, ਫਾਰਨ ਮਿਨਿਸਟਰ ਵੀ ਬਣੇ ਪਏ ਨੇ। ਚਲੋ ਅੱਛੀ ਗੱਲ ਹੈ, ਤੁਸੀਂ ਜੇ ਡਿਜ਼ਰਵ ਕਰਦੇ ਹੋ ਤਾਂ ਬਣੋ। ਫਸਟ ਆਫ ਆਲ ਮੇਰੇ ਖਿਆਲ 'ਚ ਤਾਂ ਨਹੀਂ ਡਿਜ਼ਰਵ ਕਰਦੇ, ਲੇਕਿਨ ਚਲੋ ਚੱਲਦੇ ਰਹੋ। ਲੇਕਿਨ ਇਹਨਾਂ ਕੰਮਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਔਲਾਦ ਵਿੱਚ ਗਲਤ ਕੰਮ ਕਰ ਰਹੀ ਹੈ, ਠੀਕ ਹੈ ਨਾ। ਔਰ ਲੋਕ ਕਹਿ ਰਹੇ ਨੇ ਕਿ ਉਹਨਾਂ ਦੇ ਵਿੱਚ ਕੀ ਕਸੂਰ ਹੈ, ਅਤੇ ਤੁਸੀਂ ਜਿਹੜੇ ਬਾਕੀ ਗਰੀਬਾਂ ਨੂੰ ਜਾ ਕੇ ਫੜ ਲੈਂਦੇ ਹੋ, ਪੂਰੀ ਪੂਰੀ ਫੈਮਿਲੀ ਨੂੰ ਚੁੱਕ ਕੇ ਥਾਣੇ ਪਾ ਦਿੰਦੇ ਹੋ, ਮਾਂ ਭੈਣ ਬੱਚੀਆਂ ਨੂੰ ਕਿਸੇ ਪਰਵਾਹ ਨਹੀਂ ਕਰਦੇ ਹੋ, ਉਹਨਾਂ ਦੇ ਕੀ ਕਸੂਰ ਹੁੰਦੇ। ਬਾਕੀ ਪਾਕਿਸਤਾਨ ਦੇ ਕਾਨੂੰਨ ਮੁਤਾਬਿਕ ਜਿਹੜਾ ਕੋਈ ਬਾਲਗ ਬੰਦਾ ਗਲਤ ਕੰਮ ਕਰੇ, ਉਹ ਆਮ ਬੰਦੇ ਦੀ ਗੱਲ ਹੋ ਰਹੀ ਹੈ। ਜੀ ਪੋਲੀਟੀਸ਼ੀਅਨ ਦਾ ਸਾਰੀ ਫੈਮਿਲੀ ਉਹਦੇ ਵਿੱਚ ਸ਼ਾਮਲ ਹੁੰਦੀ। ਇੰਗਲੈਂਡ ਦਾ ਜਿਸ ਵਕਤ ਵਜ਼ੀਰ ਆਜ਼ਮ ਸੀ ਉਸ ਵਕਤ, ਉਹਦੇ ਪਿਓ ਦੀ ਕੋਈ ਫਾਰਨ ਕੰਪਨੀ ਨਿਕਲ ਆਈ ਸੀ ਪਨਾਮਾ 'ਚ ਇੱਕ, ਜੀ ਉਹਨੇ ਅਸਤੀਫਾ ਦੇ ਦਿੱਤਾ ਸੀ ਫੌਰਨ ਹੀ, ਜੀ। ਠੀਕ ਹੈ ਨਾ। ਉਹ ਇੰਗਲੈਂਡ ਦਾ ਸੀ ਜਿਹਨਾਂ ਨੂੰ ਫਾਲੋ ਕਰ ਰਹੇ, ਜਿਹਨਾਂ ਦੇ ਸਰ ਨੌਕਰ ਉਹ ਹੋ। ਇੰਗਲੈਂਡ ਦਾ ਸੀ ਔਰ ਉਹ ਜੀ ਮੁਸਲਮਾਨ ਨਹੀਂ ਸੀ। ਬਿਲਕੁਲ ਕੀ ਗੱਲਾਂ ਕਰ ਰਹੇ ਹੋ। ਬਿਲਕੁਲ। ਅਤੇ ਉਹ ਜਨਾਬ ਉਹਨਾਂ ਨੇ ਉਹਦੇ ਫੌਰਨ ਹੀ ਅਸਤੀਫਾ ਦੇ ਕੇ ਸਾਈਡ 'ਤੇ ਹੋ ਗਏ ਸੀ। ਇੱਥੇ ਇਹਨਾਂ ਦੀਆਂ ਆਪਣੀਆਂ ਨਿਕਲ ਆਈਆਂ, ਇੱਕ ਨਹੀਂ 500 ਬੰਦਾ ਸੀ ਵਿੱਚ ਪਨਾਮਾ ਕੇਸ ਦੇ ਵਿੱਚ, ਪਨਾਮਾ ਜੀ ਲੀਕਸ ਦੇ ਅੰਦਰ। ਕੀ ਹੋਇਆ? ਕੁਛ ਵੀ ਨਹੀਂ, ਮੈਂ ਰੌਲਾ ਤਾਂ ਪਿਆ। ਹੈਰਾਨ ਹਾਂ ਯਾ ਉਹ JIT ਸੀ, ਉਹ ਜਿਹੜੇ ਜੱਜਸ ਨੇ ਇਹਨਾਂ ਦੇ ਖਿਲਾਫ ਲਫ਼ਜ਼ ਇਸਤੇਮਾਲ ਕੀਤੇ ਸਨ, ਜਾਂ ਉਹ ਰੋਂਗ ਸਨ ਜਾਂ ਇਹ ਰੋਂਗ ਸਨ। ਮੈਨੂੰ ਕੋਈ ਅਜੇ ਤੱਕ ਸਮਝ ਨਹੀਂ ਆਉਂਦੀ ਕਿ ਗਲਤ ਕੌਣ ਸੀ। ਇਹ 2016 ਦੀ ਗੱਲ ਸਾਰੇ ਹੈ। ਦੋਵੇਂ ਰੰਗ ਨਹੀਂ ਸੀ, ਦੋਵੇਂ ਰੋਂਗ ਨਹੀਂ ਸੀ, ਦੋਵੇਂ ਰੰਗ ਨਹੀਂ ਸੀ। ਅਤੇ ਸਹੀ ਕੌਣ ਸੀ ਫਿਰ? ਇਹ ਵੀ ਸਹੀ ਸੀ, ਇਹ ਗਿਲਟੀ ਸੀ। ਜੋ ਜੱਜਾਂ ਨੇ ਕਿਹਾ ਉਹਨਾਂ ਵੀ ਸਹੀ ਕਿਹਾ, ਲੇਕਿਨ ਜਿਹੜੀਆਂ ਪਿੱਛੇ ਵੀਡੀਓ ਬਣਦੀਆਂ ਤੇ ਫਾਈਲਾਂ ਬਣਾ ਕੇ ਦਬਾਈਆਂ ਜਾਂਦੀਆਂ ਨਾ, ਉਹ ਬੰਦੇ ਰੰਗ। ਉਹ ਕਿਹਦੇ ਵਾਸਤੇ ਦਬਾ ਰਹੇ ਨੇ ਫਿਰ? ਮੈਨੂੰ ਸਮਝ ਨਹੀਂ ਆਪਣੇ ਆਉਂਦੀ। ਵਾਸਤੇ, ਫਿਰ ਕਦੋਂ ਇਸਤੇਮਾਲ ਕਰਨਗੇ? ਜਦੋਂ ਜ਼ਰੂਰਤ ਪਵੇਗੀ। ਫਿਰ ਅੱਲਾ ਕਰੇ। ਦੇਖੋ ਜੀ ਪਾਕਿਸਤਾਨ ਵਾਸਤੇ ਹੁਣ ਮੈਂ ਅੱਜ ਇੱਕ ਵੇਖ ਰਿਹਾ ਸੀ ਟਿਕਟਾਕ, ਅਮਨ ਮੀਰ ਦਾ ਕਲਿੱਪ ਸੀ। ਉਹਨੇ ਮਰੀਮ ਨਵਾਜ਼ ਨੂੰ ਪੁੱਛਿਆ, ਉਹਨੇ ਕਿਹਾ ਜੀ ਤੁਹਾਡੇ ਕੋਲ ਹੋਰ ਕਿਤਨੀਆਂ ਵੀਡੀਓ ਨੇ? ਉਹਨੇ ਕਿਹਾ ਜੀ ਮੇਰੇ ਕੋਲ 2 ਵੀਡੀਓ ਨੇ। ਉਹਨੇ ਕਿਹਾ ਬਸ 2 ਹੀ ਨੇ? ਕਹਿੰਦੀ 2 ਵੀਡੀਓ ਨੇ ਔਰ ਕੋਈ 3-4 ਜਿਹੜਾ ਆਡੀਓ ਵੀ ਹੈ ਨਾ ਮੇਰੇ ਕੋਲ, ਜਿਹੜੀਆਂ ਮੈਂ ਲੀਕ ਕਰ ਸਕਦੀ ਹਾਂ। ਹੁਣ ਜਿੱਥੇ ਇਸ ਸਿਸਟਮ ਤੇ ਜਾ ਕੇ ਚੀਫ ਮਿਨਿਸਟਰ ਲਾਇਆ ਜਾ ਰਿਹਾ ਕਿ ਜਿਹਦੇ ਕੋਲ ਵੀਡੀਓ ਨੇ ਉਹ ਚੀਫ ਮਿਨਿਸਟਰ ਲੱਗ ਜਾਂਦਾ, ਜਿਹਦੇ ਕੋਲ ਆਡੀਓ ਨੇ ਉਹ ਵਜ਼ੀਰ ਆਜ਼ਮ ਲੱਗ ਜਾਂਦਾ, ਤੇ ਜਿਨ੍ਹਾਂ ਕੋਲ ਹੋਰ ਕੁਛ ਹੈ ਹੋਣੀ ਹੈ ਉਹ ਫਿਰ ਮਾਰਸ਼ਲ ਹੋ ਜਾਂਦੇ ਨੇ। ਇਹੀ ਸਿਲਸਿਲਾ ਚੱਲ ਰਿਹਾ ਨਾ।
ਨਾ ਲੇਕਿਨ ਦੇਖੋ ਇਹ ਵੀਡੀਓ ਇਹ ਉਹ ਚੀਜ਼ਾਂ ਗਲਤ ਨੇ, ਤੁਸੀਂ ਮੁਲਕ ਨੂੰ ਲੇਕਿਨ ਸਿੱਧਾ ਮੇਰਾ ਕਰੋ। ਖਿਆਲ ਹੈ ਕਿ ਜਿਹੜੇ ਤੁਹਾਡੇ ਚੰਦ ਬੰਦੇ ਜੇ ਨਾ, ਜੀ ਜੀ ਉਹ ਤੁਸੀਂ ਸਮਝ ਜਾਓਗੇ ਕਿ ਮੈਂ ਕਿਹਦੀ ਗੱਲ ਕਰ ਰਿਹਾ। ਜਦੋਂ ਉਸ ਲੈਵਲ ਤੇ ਆਉਂਦੇ ਨੇ ਨਾ, ਤੇ ਉਹਨਾਂ ਦਾ ਦੀਨ ਨਾਲ ਕੋਈ ਤਲਕ ਨਹੀਂ ਰਹਿੰਦਾ। ਜਿਹੜੀ ਤੁਹਾਡੀ ਮਲਾਈ ਹੈ, ਕਰੀਮ ਹੈ, ਕਿਉਂਕਿ ਦੀਨ ਜੋ ਗੱਲਾਂ ਕਰਦਾ ਉਹ ਗੱਲਾਂ ਉਹ ਨਹੀਂ ਕਰਦੇ। ਉਹ ਤੁਹਾਨੂੰ ਪਤਾ ਉਹਦੀ ਵਜ੍ਹਾ ਕੀ ਹੈ? ਜੀ ਤੁਸੀਂ ਇਹਨਾਂ ਸਾਰਿਆਂ ਦਾ ਜਿਹੜੀ ਅਸੀਂ ਕਹਿੰਦੇ ਨਾ ਨਰਸਰੀ ਪ੍ਰੈਪ ਕੱਚੀ ਫਲਾਣੀ ਜੀ ਢਿੰਗਾਣੀ, ਜੀ ਉਹ ਸਕੂਲ ਤੁਸੀਂ ਵੇਖੋ ਕਿਹੜੇ ਸਕੂਲ ਉਹ ਪੜ੍ਹੇ ਨੇ। ਐਂਡ ਆਮ 100% ਸ਼ੋਰ ਉਹ ਸਾਰੇ ਕੈਥਲਿਕ ਸਕੂਲ ਪੜ੍ਹੇ ਨੇ, ਪ੍ਰਾਈਵੇਟ ਸਕੂਲ ਪੜ੍ਹੇ ਨੇ ਜਿਹੜੇ ਇਸਲਾਮ ਨਾਲ ਕੋਈ ਸਰ ਨਹੀਂ ਤਲਕ ਨਹੀਂ 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 ਨਹੀਂ, ਇਹਨਾਂ ਨੂੰ ਤੁਹਾਡੇ ਜਿਹੜੇ ਬਚਪਨ। ਜਰਨਲ ਨੇ ਨਾ ਇਸ ਟਾਈਮ, ਜੀ ਜੀ ਉਹਨਾਂ ਦੌਰਾਂ 'ਚ ਤੇ ਉਹ ਸਕੂਲ ਹੈ ਹੀ ਕੋਈ ਨਹੀਂ ਸੀ। ਜਿਤਨੇ ਆਏ ਜੇ ਸਾਰੇ ਪਿੱਛੋਂ ਪਿੰਡਾਂ ਥਾਵਾਂ ਦੇ ਨੇ, ਅੱਧੇ ਤੋਂ ਜ਼ਿਆਦਾ ਇੰਡੀਆ ਤੋਂ ਆਏ ਨੇ, ਤੇ ਅੱਧੇ ਇੱਥੇ ਧੱਕੇ ਖਾਂਦੇ ਆ ਕੇ, ਤੇ ਅੱਗੇ ਜਿਹੜਾ ਉਹ ਗੁਰਬਤ ਚੋਂ ਨਿਕਲ ਕੇ, ਭੁੱਖ ਚੋਂ ਨਿਕਲ ਕੇ ਅਮੀਰ ਹੋਏ ਨੇ, ਤੇ ਸਾਰਿਆਂ ਨੂੰ ਲਤਾੜੀ ਜਾ ਰਹੇ ਨੇ। ਤੁਹਾਡੇ ਜਰਨਲ ਆਸਮ ਮੁਨੀਰ ਸਾਹਿਬ, ਇਹਨਾਂ ਦਾ ਤੁਸੀਂ ਪਿੱਛੇ ਜਾ ਕੇ ਵੇਖੋ, ਇਹਨਾਂ ਦੀ ਸਰਵਿਸ ਨੂੰ ਕਿੰਨਾ ਚਿਰ ਹੋ ਗਿਆ? 40 ਸਾਲ, ਪਤਾ ਨਹੀਂ ਇਸ ਤਰ੍ਹਾਂ ਅਰਾਊਂਡ 40 45 ਈਅਰ ਹੋ ਗਏ ਨਾ। ਜਦੋਂ ਤੁਸੀਂ ਜਰਨਲ ਬਣਦੇ ਹੋ ਨਾ, ਤੁਹਾਡੀ ਇੰਨੀ ਕੁ ਉਮਰ ਹੁੰਦੀ 40-42 ਸਾਲ। ਹੁਣ 40-42 ਸਾਲ ਕੱਢੋ ਨਾ ਵਿੱਚੋਂ, 80 ਦੀ ਗੱਲ ਹੈ। 80 ਵੀ ਪਾਕਿਸਤਾਨ ਐਡੀਆਂ ਤਰੱਕੀਆਂ ਕਦੋਂ ਸੀ? 80 ਤੇ ਕਿਹੜੇ ਕਿਹੜੇ ਸਕੂਲ ਹੁੰਦਾ ਸੀ, ਵੱਡਿਆ ਸਕੂਲ ਜਿਹੜਾ ਪ੍ਰਾਈਵੇਟ ਹੈ, ਲਾਹੌਰ ਇਸਲਾਮਾਬਾਦ ਕਰ ਲਓ, ਇੰਨੀ ਔਕਾਤ ਹੀ ਨਹੀਂ ਸੀ ਹੁੰਦੀ ਬੰਦਾ ਕਿ ਉੱਥੇ ਪੜ੍ਹੇ। ਇਹ ਤਾਂ ਉਹਨਾਂ ਸਕੂਲਾਂ 'ਚ ਪੜ੍ਹ ਕੇ ਆਏ ਨੇ ਜਿਹੜੇ ਤੁਹਾਡੇ ਸਰਕਾਰੀ ਸਕੂਲ ਸੀ। ਓਕੇ। ਜਿਹੜੇ ਹੁਣ ਡਾਕਟਰ ਤੁਹਾਡੇ ਰਿਟਾਇਰ ਹੋ ਰਹੇ ਨੇ 40-40 ਸਾਲ ਦੇ, 45 ਸਾਲ ਦੇ, ਉਹ ਸਾਰੇ ਟਾਟਾ ਵਾਲੇ ਸਕੂਲਾਂ 'ਚ ਪੜ੍ਹੇ ਨੇ। ਹੁਣ ਨਵਾਜ਼ ਸ਼ਰੀਫ ਕਿਹੜੇ ਕੈਥੋਲਿਕ ਸਕੂਲ 'ਚ ਪੜ੍ਹਿਆ ਮੇਰੇ ਯਾਰ? ਉਹ ਤਾਂ ਪੜ੍ਹਿਆ ਹੀ ਕੋਈ ਨਹੀਂ। ਚਲੋ ਬੱਚਿਆਂ ਦੀ ਗੱਲ ਕਰ ਲਓ ਜਾਂ ਜਿਹੜੇ ਜਵਾਨ ਨੇ। ਸਰ ਆਜਰੀ ਉਹ ਸਾਹਿਬ ਤੁਹਾਡਾ ਨਹੀਂ, ਅਸੀਂ ਤਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਨਾ। ਹੁਣ ਤੁਹਾਡਾ ਜਿਹੜਾ ਵਜ਼ੀਰ ਆਜ਼ਮ ਸਾਹਿਬ ਨੇ ਕਿੰਨਾ ਪੜ੍ਹਿਆ ਨੇ? ਕੀ ਕੁਆਲੀਫਿਕੇਸ਼ਨ ਹੈ ਉਹਨਾਂ ਦੀ? ਉਹ ਮੇਰੇ ਯਾਰ ਅੰਗੂਠਾ ਛਾਪ ਨੇ। ਸਾਨੂੰ ਲੱਗਦਾ ਬੜਾ ਕੰਮ ਕੀਤਾ ਨੇ, ਅੱਗੇ ਮੁਨਸ਼ੀ ਰੱਖੇ ਨੇ, ਉਹ ਲਿਖ ਪੜ੍ਹ ਕੇ ਸਾਰਾ ਕੁਝ ਕਰਦੇ ਨੇ। ਇਹ ਬਾਅਦ 'ਚ ਮੇਰੇ ਯਾਰ ਘੂਗੀ ਮਾਰ ਛੱਡਦੇ ਨੇ। ਹੁਣ ਜਿਤਨੇ ਤੁਹਾਡੇ ਅਸੈਂਬਲੀ 'ਚ ਵੱਡੇ ਬੈਠੇ ਨੇ 70-70 ਸਾਲ ਵਾਲੇ ਬਾਬੇ, ਉਹ ਕਿਹੜੀ ਕੁਆਲੀਫਿਕੇਸ਼ਨ ਹੈ ਉਹਨਾਂ ਦੀ? ਜ਼ੀਰੋ। ਉਹ ਮੈਟ੍ਰਿਕ ਜਿਹੜਾ ਉਹ ਬਾਅਦ 'ਚ ਕਰਦੇ ਨੇ, ਐਫਏ ਪਹਿਲਾਂ ਕਰ ਲੈਂਦੇ ਨੇ। ਐਫਏ ਬੀਏ ਪਹਿਲੂ ਬੀਏ ਫਿਰ ਪਹਿਲੇ ਐਫਏ ਫਿਰ BA ਮੈਟ੍ਰਿਕ ਰਿਵਰਸ ਆਉਂਦੇ ਨੇ। ਪਤਾ ਨਹੀਂ ਹੈ ਕਿਹੜੀ ਡਿਗਰੀਆਂ ਨੇ ਜਿਹੜੀ ਰਿਵਰਸ ਮਿਲ ਰਹੀਆਂ ਨੇ। ਉਹ ਕੀ ਨਾਂ ਹੈ ਉਹਦਾ, ਉਹ ਬਲੋਚੀ ਦਾ, ਉਹਨੇ ਕਿਹਾ ਸੀ ਡਿਗਰੀ राजस्थानी ਹੁੰਦੀ ਹੈ। राजस्थानी हाँ बिल्कुल डिग्री होती है, असली हो या नकली हो। ਜੀ ਉਹਨਾਂ ਵਾਸਤੇ ਤਾਂ ਡਿਗਰੀ ਹੈ ਨਾ। ਭਾਵੇਂ ਤੁਸੀਂ ਖਰੀਦ ਲਓ ਤੇ ਭਾਵੇਂ ਤੁਸੀਂ ਉਹ ਕਿਰੂ ਚੋਰੀ ਕਰ ਲਓ, ਉਹ ਡਿਗਰੀ ਹੈ। ਇਹਨਾਂ ਨੇ ਕੀ ਕਰਨਾ? ਉਹਨਾਂ ਨੇ ਫਿਰ ਬੇੜਾ ਹੀ ਗਰ ਕੀਤਾ ਮੁਰਦਾ ਉੱਥੇ ਜਿਹੜੇ ਹਾਲਾਤ ਬਣੇ ਪਏ ਨੇ। ਲੇਕਿਨ ਇੱਕ ਗੱਲ ਹੈ, ਸਾਡਾ ਮਜ਼ਹਬ ਕਹਿੰਦਾ ਹੈ ਕਿ ਸਭ ਨੂੰ ਕਾਨੂੰਨ ਦੇ ਮੁਤਾਬਿਕ ਬਰਾਬਰ ਰੱਖੋ, ਸਰ ਵੱਡਾ ਕਰੇ ਛੋਟਾ ਕਰੇ। ਲੇਕਿਨ ਉੱਥੇ ਹਮੇਸ਼ਾ ਜਿਹੜਾ ਵੱਡਾ ਹੈ, ਜਿਹੜਾ ਕੋਈ ਰਿਸੋਰਸਫੁਲ ਹੈ, ਪਾਵਰਫੁਲ ਹੈ, ਉਹਨੂੰ ਬਚਾ ਲਿੱਤਾ ਜਾਂਦਾ ਹੈ ਤੇ ਗਰੀਬ ਰਗੜਾ ਜਾਂਦਾ। ਮੈਂ ਸੁਣੀ ਸੁਣਾਈ ਗੱਲ ਕਰਨ ਲੱਗਾ। ਜੀ ਜੀ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ, ਕਿਉਂਕਿ ਮੈਂ ਤਾਂ ਬਹੁਤ ਬਾਅਦ 'ਚ ਆਇਆ। ਅੱਜ ਮੈਂ ਟਿਕਟਾਕ ਵੇਖ ਰਿਹਾ ਸੀ, ਜੀ ਜੀ ਉੱਥੇ ਇੱਕ ਬਜ਼ੁਰਗ ਆਦਮੀ ਬੈਠਿਆ ਸੀ। ਉਹ ਕਹਿੰਦਾ ਜੀ ਜਦੋਂ ਪਾਕਿਸਤਾਨ ਬਣਿਆ ਨਾ, ਠੀਕ ਕਾਇਦ ਆਜ਼ਮ ਸਾਹਿਬ ਆਏ ਨੇ ਤੇ ਇਹਨਾਂ ਕੋਲ ਜਰਨਲ ਆਏ ਸੀ, ਠੀਕ ਹੈ। ਔਰ ਉਹਨਾਂ ਨੇ ਆ ਕੇ ਕਿਹਾ ਜੀ ਸਾਡਾ ਹਿੱਸਾ ਕਿਤਨਾ ਹੈ ਵਿੱਚ? ਉਹਨੇ ਕਿਹਾ ਇਹ ਜੋ ਕਰ ਰਹੇ ਨੇ ਜਰਨਲ ਕਰ ਰਹੇ ਨੇ, ਬਕੌਲ ਉਹਨਾਂ ਦੇ ਮਨ ਨੂੰ ਆਈਡੀਆ ਨਹੀਂ। ਠੀਕ ਹੈ, ਗੱਲ ਇਹ ਕਿ ਸਾਨੂੰ ਕੀ ਪੜ੍ਹਾਇਆ ਜਾ ਰਿਹਾ ਹੈ, ਕੀ ਸਿਖਾਇਆ ਜਾ ਰਿਹਾ ਹੈ, ਕੋਈ ਸਮਝ ਤੋਂ ਕੰਮ ਬਾਹਰ ਹੈ। ਕਿ ਤੁਹਾਡੇ ਅੱਗੇ ਪ੍ਰਾਈਵੇਟ ਸਕੂਲ ਸੀ, ਉਹਨਾਂ ਦੇ ਵਿੱਚੋਂ ਤੁਹਾਡੇ ਬੱਚੇ ਨਿਕਲ ਕੇ ਨਾ ਤੇ ਕੁਝ ਬਿਹਤਰ ਹੁੰਦੇ ਸੀ। ਹੁਣ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮਾਹੌਲ ਨੇ, ਉਹ ਤੁਸੀਂ ਮੈਂ ਬਰਦਾਸ਼ਤ ਨਹੀਂ ਕਰ ਸਕਦੇ। ਨਹੀਂ ਬਹੁਤ ਖਰਾਬ ਹੋ ਚੁੱਕੇ ਨੇ, ਯੂ ਰਾਈਟ। ਠੀਕ ਹੈ, ਉੱਥੇ ਦਾ ਮਾਹੌਲ ਸਾਨੂੰ ਪਸੰਦ ਨਹੀਂ ਪ੍ਰਾਈਵੇਟ ਸਕੂਲਾਂ ਦਾ, ਖਾਸ ਕਰਕੇ ਜਿਹੜੇ ਵੱਡੇ ਨਾਂ ਨੇ ਸਕੂਲਾਂ ਦੇ ਉਹਨਾਂ ਦੇ। ਹੁਣ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬਾਂ ਨੇ, ਉਹ ਸਰਕਾਰੀ ਸਕੂਲ ਘਰ ਹੀ ਖਤਮ ਰਹੇ ਨੇ। ਜੀ ਬਹੁਤ ਹੱਦ ਤੱਕ ਖਤਮ ਹੋ ਚੁੱਕੇ ਨੇ ਆਲਰੇਡੀ। ਉਹ ਸਾਰੇ ਘਰ ਹੀ ਪ੍ਰਾਈਵੇਟ ਰਹੇ ਨੇ। ਕਿਆ ਅਸੀਂ ਦੀਨ ਤੋਂ ਦੂਰ ਨਹੀਂ ਹੋ ਰਹੇ? ਇਹ ਜੋ ਤੁਹਾਨੂੰ ਇਹ ਨਜ਼ਰ ਆ ਰਿਹਾ ਹੈ, ਜੋ ਬੇਗੈਰਤੀ ਸਾਨੂੰ ਸਿਖਾਈ ਜਾ ਰਹੀ ਹੈ ਸਾਡੇ ਮੀਡੀਆ ਤੇ, ਸੋਸ਼ਲ ਮੀਡੀਆ ਤੇ, ਕੋਈ ਬੰਦਾ 4 ਦਿਹਾੜੇ ਚੰਗੀ ਤਲਾਵਤ ਕਰ ਲਏ ਤਾਂ ਉਹਦਾ ਅਕਾਊਂਟ ਬੈਨ ਹੋ ਜਾਂਦਾ, ਤੇ ਕੋਈ ਕੰਜਰੀ ਆ ਕੇ ਉਹਦੇ ਤੇ ਨੱਚਦੀ ਹੋਏ ਨਾ ਤੇ ਉਹਨੂੰ ਕੋਈ ਬੰਦਾ ਬੈਨ ਨਹੀਂ ਕਰਦਾ।
ਜੋ ਸਾਡੇ ਟੀਵੀ ਡਰਾਮੇ ਵਿਖਾਇਆ ਜਾ ਰਿਹਾ ਹੈ, ਸਾਨੂੰ ਕੀ ਸਬਕ ਦਿੱਤਾ ਜਾ ਰਿਹਾ ਹੈ? ਅਗਰ ਸਾਡੇ 'ਚ ਕੁਝ ਗੈਰਤ ਹੁੰਦੀ ਨਾ, ਤੇ ਜਿਹੜਾ ਕੰਮ ਹੈ ਹੋਇਆ ਇਹ ਨਹੀਂ ਸੀ ਹੋਣਾ। ਸਹੀ ਗੱਲ ਹੈ। ਅਸੀਂ ਬੇਗੈਰਤ ਹੋ ਗਏ ਹਾਂ ਔਰ ਸਾਨੂੰ ਕਰ ਦਿੱਤਾ ਗਿਆ। ਕੀਤਾ ਕਿਹਨੇ? ਟੀਵੀ ਨੇ, ਮੀਡੀਆ ਨੇ, ਸੋਸ਼ਲ ਮੀਡੀਆ ਨੇ। ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੀ ਅੱਛੀ ਚੀਜ਼ ਹੁੰਦੀ ਹੈ ਉਹਦੇ ਤੇ ਸਾਡੀ ਗੌਰਮੈਂਟ ਬੈਨ ਲਾ ਦਿੰਦੀ ਹੈ, ਜਿਹੜੀ ਬੇਹਯਾਈ ਔਰ ਬੁਰਾਈ ਵਾਲੀ ਚੀਜ਼ ਹੈ ਉਹ ਸਰੇਆਮ ਚੱਲਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ, ਬਿਲਕੁਲ ਸਹੀ ਕਹਿ ਰਹੇ ਸੀ। ਕਰੋ ਅੱਗੇ ਗੱਲ। ਮੇਰੇ ਕੋਲ ਤਾਂ ਇੰਨਾ ਕੁਛ ਹੀ, ਮੈਂ ਹੋਰ ਬੋਲਿਆ ਨਾ। ਨਹੀਂ ਬਸ ਨਹੀਂ ਸੀ, ਠੰਡੇ ਰਹੋ ਬਸ ਯਾਰ। ਨਹੀਂ, ਅਫਸੋਸ ਹੁੰਦਾ, ਗੁੱਸਾ ਲੱਗਦਾ ਕਿ ਪਾਕਿਸਤਾਨ ਦੀ ਬਦਨਾਮੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਅੱਲਾ ਕਰੇ। ਮੇਰਾ ਕੀ ਹੈ? ਹਾਂ, ਤੁਹਾਡਾ ਤਾਂ ਉੱਥੇ ਨਾ ਕੋਈ ਲੈਣ ਦੇਣ ਹੀ ਕੋਈ ਨਹੀਂ ਹੈ, ਲੇਕਿਨ ਦੁੱਖ ਹੁੰਦਾ ਹੈ ਸੁਣਦੇ ਹਾਂ। ਸਾਡਾ ਤਲਕ ਇਤਨਾ ਕਿ ਅਸੀਂ ਪਾਕਿਸਤਾਨੀ ਹਾਂ ਜੀ। ਠੀਕ ਹੈ, ਸਾਨੂੰ ਅਫਸੋਸ ਹੁੰਦਾ ਹੈ ਕਿ ਅਸੀਂ ਇੱਥੇ ਲੋਕਾਂ ਦੀਆਂ ਸੁਣਨੇ ਆ। ਬਿਲਕੁਲ। ਅੱਜ ਕੱਲ੍ਹ ਤਾਂ ਖਬਰ ਬਹੁਤ ਤੇਜ਼ ਫੈਲਦੀ ਹੈ, ਹਰ ਜਗ੍ਹਾ ਤੇ ਫੈਲਦੀ ਹੈ। ਅੱਜ ਕੱਲ੍ਹ ਤਾਂ ਉੱਥੇ ਬਾਅਦ ਜੇ ਪਤਾ ਲੱਗਦਾ, ਇੱਥੇ ਪਹਿਲਾਂ ਬਦਲਾ ਜਾਂਦਾ। ਦੇਖੋ YouTube ਜੇ ਨਾ, ਇਹਦੇ ਤੇ ਤੁਸੀਂ ਪ੍ਰੋਗਰਾਮ ਕਰਦੇ ਹੋ, ਜਿੰਨਾ ਚਿਰ ਤੁਸੀਂ ਅੱਛੀਆਂ ਚੀਜ਼ਾਂ ਕਹੋਗੇ ਨਾ, ਤੁਹਾਡਾ ਪ੍ਰੋਗਰਾਮ ਵਾਇਰਲ ਨਹੀਂ ਹੋਏਗਾ। ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਸ ਦਿਨ ਤੁਸੀਂ ਬੇਹਯਾਈ ਕਰਨੀ ਸ਼ੁਰੂ ਕਰ ਦਿਓਗੇ, ਤੁਹਾਡਾ ਪ੍ਰੋਗਰਾਮ ਵਾਇਰਲ ਹੋ ਜਾਏਗਾ। ਬਿਲਕੁਲ। ਮੈਂ ਤਾਂ ਸ਼ੁਰੂ ਹੀ ਤਾਂ ਕੀਤਾ ਵਾ ਆਪਣੇ ਅੰਦਰ ਦੀ ਅਭੜਾਸ ਕਰ ਸਕੀਏ। ਹਾਂ ਸਹੀ ਗੱਲ ਹੈ। ਠੀਕ ਹੈ, ਬਿਲਕੁਲ। ਹੋ ਸਕਦਾ ਕਿਸੇ ਨੂੰ ਕੋਈ ਸਾਡੀ ਗੱਲ ਸਮਝ ਆ ਜਾਏ, ਅੱਲਾ ਕਰੇ। ਠੀਕ ਹੈ, ਨਹੀਂ ਆਮਦੀ ਤਾਂ ਫਿਰ ਅਸੀਂ ਤਾਂ ਬਹੁਤ ਘੱਟ ਨੇ। ਅਸੀਂ ਤਾਂ ਆਪਣਾ ਦੁੱਖ ਪਿੱਟੀਏ ਨਾ। ਉਹ ਆਵਾਮ ਜਿਹੜੀ ਹੈ ਨਾ ਬਹੁਤ ਰਸਤੇ ਤੋਂ ਲੈ ਚੁੱਕੀ ਹੈ, ਔਰ ਪਿਛਲੇ ਆਲਮੋਸਟ 23 ਸਾਲ ਹੋ ਚੁੱਕੇ ਨੇ। ਇਹ ਜਿਹੜੀ ਨਵੀਂ ਜਨਰੇਸ਼ਨ ਇੱਕ ਪੈਦਾ ਹੋ ਕੇ ਵੱਡੀ ਵੀ ਹੋ ਗਈ ਉਹਦੇ ਵਿੱਚ ਹੀ, ਜਿਸ ਤੇ ਤੁਹਾਡਾ ਫੋਨ ਆਇਆ ਨਾ, ਆਮ ਹੋਇਆ ਹੈ। ਫਿਰ YouTube ਔਰ ਚੈਨਲਸ ਔਰ ਇਹ ਔਰ ਉਹ, ਉਹਨੇ ਸਭ ਬੇਹਯਾਈ ਤੁਹਾਨੂੰ ਇਸਲਾਮ ਤੋਂ, ਦੁਨੀਆ ਤੋਂ ਦੂਰ ਕੀਤਾ ਕਿ ਅਲੱਗ ਦੁਨੀਆ 'ਚ ਲੈ ਗਏ ਨੇ, ਬੇਗੈਰਤੀ ਵਾਲੀ ਦੁਨੀਆ 'ਚ। ਹਾਂਜੀ, ਠੀਕ ਹੈ ਨਾ। ਅਤੇ ਉਹ ਜਿਤਨਾ ਕੋਈ ਗਲਤ ਗੱਲ ਕਹੇਗਾ ਜਾਂ ਗਲਤ ਮਤਲਬ ਚੀਜ਼ ਹੋਏਗੀ, ਉਹਨੂੰ ਜ਼ਿਆਦਾ ਪ੍ਰਮੋਟ ਵਿਖਾਇਆ ਜਾਂਦਾ। ਹਰ ਬੰਦਾ ਹਾਂ ਹਾਂ ਹੀ ਕਰਦਾ ਹੈ, ਅਤੇ ਜੇ ਕੋਈ ਸਹੀ ਗੱਲ ਕਰੇ ਤਾਂ ਉਹਨੂੰ ਕੋਈ ਸੁਣਨਾ ਨਹੀਂ ਪਸੰਦ ਕਰਦਾ। ਹਾਂਜੀ, ਠੀਕ ਹੈ ਨਾ। ਅਤੇ ਇਹ ਉਹਨਾਂ ਦਾ ਆਪਣਾ ਨੁਕਸਾਨ ਹੈ ਜੀ। ਅਸੀਂ ਤਾਂ ਬਿਹਤਰੀ ਵਾਸਤੇ ਗੱਲ ਕਰਦੇ ਹਾਂ, ਹਰ ਇਨਸਾਨ ਦੀ ਜਿਹੜੀ ਚੀਜ਼ ਗਲਤ ਹੁੰਦੀ ਉਹਨੂੰ ਗਲਤ ਕਹਿੰਦੇ ਹਾਂ। ਠੀਕ ਹੈ ਨਾ। ਅਤੇ ਉਹਨੂੰ ਬਾਕੀ ਵੀ ਕਹਿਣਾ ਚਾਹੀਦਾ, ਐਟਲੀਸਟ ਤੁਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਤਾਂ ਕੋਈ ਨਾ ਇੱਕ ਚੀਜ਼ ਨੂੰ ਕਿ ਯਾਰ ਇਹ ਗਲਤ ਹੋ ਰਹੀ ਹੈ, ਇਹਨਾਂ ਤਾਂ ਕਹਿ ਸਕਦੇ ਹੋ ਨਾ। ਦਿਲ 'ਚ ਹੀ ਕਹਿ ਦਿਓ, ਬੇਸ਼ੱਕ ਕਿਸੇ ਸਾਹਮਣੇ ਨਾ ਕਹੋ। ਜਿਹੜੀ ਕੋਈ ਮਸਲਾ ਹੈ, ਕੋਈ ਡਰ ਹੈ ਜਾਂ ਕੁਝ ਹੈ, ਐਟਲੀਸਟ ਦਿਲ 'ਚ ਕਹਿ ਦਿਓ ਕਿ ਯਾਰ ਇਹ ਚੀਜ਼ ਗਲਤ ਹੈ। ਲੇਕਿਨ ਇਹ ਜਿਹੜਾ ਹੁਣ ਹੋ ਰਿਹਾ ਪਾਕਿਸਤਾਨ 'ਚ, ਇਹ ਦੋਹਰੇ ਮਿਆਰ ਔਰ ਇਹ ਔਰ ਉਹ, ਇਹਦੇ ਨਾਲ ਅੱਲਾ ਨਾ ਕਰੇ, ਅੱਲਾ ਨਾ ਕਰੇ, ਇਹਦੇ ਨਾਲ ਕੋਈ ਅੱਲਾ ਦੀ ਤਰਫੋਂ ਕੋਈ ਅਜ਼ਾਬ ਹੀ ਆ ਜਾਏ ਇਸ ਕੌਮ 'ਤੇ, ਅੱਲਾ ਨਾ ਕਰੇ। ਲੇਕਿਨ ਹੋਰ ਅਜ਼ਾਬ ਕਿਹਨੂੰ ਕਹਿੰਦੇ ਹੋ? ਨਹੀਂ, ਅਜ਼ਾਬ ਮੀਨਿੰਗ ਕਿ ਜਿਸ ਤਰ੍ਹਾਂ ਤੁਹਾਡੇ ਡੇਲੀ ਤੁਹਾਡੇ ਬੱਚੇ ਮਰ ਰਹੇ ਨੇ, ਤੁਹਾਡੇ ਜਵਾਨ ਮਰ ਰਹੇ ਨੇ, ਤੁਹਾਡੇ ਬੁੱਢੇ ਮਰ ਰਹੇ ਨੇ, ਔਰਤਾਂ ਨਾਲ ਜ਼ੁਲਮ ਹੋ ਰਿਹਾ ਹੈ, ਹੋਰ ਅਜ਼ਾਬ ਕੀ ਹੈ? ਨਹੀਂ, ਸਭ ਤਹਿਸ ਨਹਿਸ ਹੋ ਜਾਏ ਸਰ। ਹੋਏ ਅਸੀਂ ਇਹਦੇ ਤੋਂ ਅੱਗੇ ਫਿਰ ਹੁਣ ਦੋਜ਼ਖ ਹੀ ਆ ਜਾਏ। ਇਹਦੇ ਤੋਂ ਬਾਅਦ ਦੋਜ਼ਖ ਹੈ ਜੋ ਹੋ ਰਿਹਾ, ਉਹ ਵੀ ਮੇਰੇ ਖਿਆਲ 'ਚ ਬਿਹਤਰ ਹੋਣੀ ਹੈ, ਕਿਉਂਕਿ ਉੱਥੇ ਕੋਈ ਨਾ ਕੋਈ ਕਾਇਦੇ ਕਾਨੂੰਨ ਨਾਲ ਚੱਲਣਾ ਨੇ। ਇੱਥੇ ਤਾਂ ਕੋਈ ਕਾਇਦਾ ਕਾਨੂੰਨ ਹੈ ਹੀ ਨਹੀਂ ਮੇਰੇ ਹਿਸਾਬ 'ਚ ਤਾਂ। ਠੀਕ ਹੈ, ਹੁਣ ਮੇਰਾ ਤਾਂ ਬਲੱਡ ਪ੍ਰੈਸ਼ਰ ਹੋ ਰਿਹਾ ਜੀ। ਚਲੋ ਐਂ ਕਰਦੇ, ਤੁਹਾਨੂੰ ਕੋਈ ਚਾਹ ਪਾਣੀ ਕਰਾ। ਠੀਕ ਹੈ ਜੀ, ਅਗਰ ਕੋਈ ਗੱਲ ਮਾੜੀ ਲੱਗੀ ਹੋਏ ਤਾਂ ਮਾਜ਼ਰਤ। ਸਾਡੀਆਂ ਤਾਂ ਫਿਰ ਇੰਨੀਆਂ ਹੀ ਗੱਲਾਂ ਨੇ, ਤਕਲੀਫ ਹੁੰਦੀ ਹੈ ਪਾਕਿਸਤਾਨ ਦੀ, ਇਸ ਵਾਸਤੇ ਕਰੀ ਦੀਆਂ ਨੇ। ਅਤੇ ਅਗਰ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਅਗਰ ਅੱਛੀ ਨਹੀਂ ਲੱਗੀ ਤਾਂ ਮਾਜ਼ਰਤ। ਅਗਰ ਕੋਈ ਗੱਲ ਐਸੀ ਜਿਹੜੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ, ਕੋਈ ਸਾਨੂੰ ਕਰੈਕਸ਼ਨ ਕਰਨਾ ਚਾਹੁੰਦੇ ਹੋ, ਪਲੀਜ਼ ਕਮੈਂਟਸ ਦੇ ਵਿੱਚ ਲਾਜ਼ਮੀ ਲਿਖੋ। ਅੱਲਾ ਹਾਫਿਜ਼।